बिस्मिल्लाह रहमान रहीम। सज्जनों ते मित्रों, अफसरशाही किस कदर मकरूह किरदार अदा कर सकती है, ਇਹਦਾ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ। ਚੰਗਾ ਭਲਾ ਮਾਮਲਾ ਜਿਹਦੇ ਵਿੱਚ ਨਾ ਕੋਈ ਚਤਰ ਅਤੇ ਨਾ ਚਲਾਕੀ, ਇਹਦੇ ਬਾਵਜੂਦ ਇੱਕ ਅਫਸਰ ਨੇ ਅਜਿਹਾ ਗੰਦ ਮਾਰਿਆ ਕਿ 16 ਕਰੋੜ ਪੰਜਾਬੀ ਤਸ਼ਵੀਸ਼ ਵਿੱਚ ਮੁਬਤਲਾ ਹੋ ਗਿਆ। ਸਰਗੋਧੇ ਦਾ ਇਹ ਅਫਸਰ ਕਿਵੇਂ ਪੰਜਾਬੀ ਬੋਲੀ ਦੇ ਲਹਿਜੇ ਦਾ ਐਲਾਨ ਕਰ ਸਕਦਾ ਹੈ? ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਪੰਜਾਬੀ ਬੋਲੀ ਨੂੰ ਵੱਖੋ ਵੱਖ ਹਿੱਸਿਆਂ ਵਿੱਚ ਵੰਡਣ ਦੀ ਗੱਲ ਕਰਨਾ ਐਡਾ ਸੌਖਾ ਨਹੀਂ। ਜਿਹੜਾ ਇੱਕ ਅਫਸਰ ਨੇ ਜਾਣ ਲਿਆ ਅਤੇ ਇੱਕ ਅਜਿਹੀ ਸਾਜ਼ਿਸ਼ ਦਾ ਮੁੱਢ ਬੰਨਿਆ ਜਿਹਨੇ ਮਰੀਮ ਨਵਾਜ਼ ਦੀ ਆਪਣੀ ਕਾਰਕਰਦਗੀ ਉੱਤੇ ਸਵਾਲ ਕਰਨ ਦਾ ਮੌਕਾ ਦੇ ਦਿੱਤਾ। ਉਹ ਮਰੀਮ ਨਵਾਜ਼ ਜਿਹੜੀ ਆਪਣੇ ਅਮਲ ਤੋਂ ਹੁਣ ਤੱਕ ਪੰਜਾਬ ਦੀ ਵਕੀਲ ਬਣ ਕੇ ਸਾਡੇ ਸਾਹਮਣੇ ਆਈ ਸੀ, ਉਹਦੇ ਬਾਰੇ ਸ਼ਕੂਕ ਸ਼ੁਬਹਾਤ ਪੈਦਾ ਕਰਤੇ ਕਿ ਜਿਵੇਂ ਖੋਰੇ ਉਹ ਬੀਬੀ ਪੰਜਾਬੀ ਅਤੇ ਪੰਜਾਬ ਦੀ ਰੀਤ ਦੇ ਖਿਲਾਫ ਸਾਜ਼ਿਸ਼ਾਂ ਮੁਲੱਵਸ। ਮੈਂ ਕੱਲ੍ਹ ਵੀ ਵਾਅਦਾ ਕੀਤਾ ਸੀ ਕਿ ਮੇਰੀ ਕਈ ਅਜਿਹੇ ਅਹਿਮ ਲੋਕਾਂ ਨਾਲ ਗੱਲਬਾਤ ਹੋਈ ਜਿਹੜੇ ਉਸ ਮੀਟਿੰਗ ਵਿੱਚ ਮੌਜੂਦ ਸਨ। ਉਹਨਾਂ ਬੜੇ ਵਾਜ਼ਿਹ ਅੱਖਰਾਂ 'ਚ ਆਖਿਆ ਕਿ ਮਰੀਮ ਬੀਬੀ ਦਾ ਐਸਾ ਕੋਈ ਮਤਲਬ ਨਹੀਂ ਸੀ। ਮੈਂ ਉਹਨਾਂ ਸੱਜਣ ਮਿੱਤਰਾਂ ਨੂੰ ਵੀ ਆਖਾਂਗਾ ਜਿਹੜੇ ਸਿਆਸੀ ਸ਼ਊਰ ਰੱਖਦੇ ਨੇ, ਕੋਈ ਅਵਾਮੀ ਵਜ਼ੀਰ ਆਲਾ ਅਜਿਹਾ ਇਕਦਾਮ ਕਿਵੇਂ ਕਰ ਸਕਦਾ ਹੈ ਜਿਹਦੇ ਨਾਲ ਉਹਦੀ ਮਕਬੂਲੀਅਤ ਉੱਤੇ ਹਰਫ ਆਵੇ। ਇਹਦੇ ਬਾਵਜੂਦ ਜਿਵੇਂ ਸੋਸ਼ਲ ਮੀਡੀਆ ਉੱਤੇ ਤੂਫਾਨ ਉੱਠਿਆ ਅਤੇ ਪੰਜਾਬੀਆਂ ਨੇ ਦਿਲ ਦਿੱਤਾ, ਇਹ ਵੀ ਜਾਇਜ਼ ਸੀ। ਮੈਂ ਹਮੇਸ਼ਾ ਤੋਂ ਆਖਦਾ ਆਇਆ ਹਾਂ ਕਿ ਪੰਜਾਬੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਗਰੋਹ ਨਾਲ ਜੁੜਤ ਰੱਖਦੇ ਬਹੁਤ ਸਾਰੇ ਅਜਿਹੇ ਸੱਪ ਸਾਡੇ ਆਲੇ ਦੁਆਲੇ ਫਿਰਦੇ ਨੇ। ਇਹਨੂੰ ਜਦ ਮੌਕਾ ਮਿਲਦਾ ਹੈ ਇਹ ਸਾਡੀ ਰਹਿਤਲ ਅਤੇ ਬੋਲੀ ਨੂੰ ਇੰਝ ਡੰਗ ਮਾਰਦੇ ਨੇ ਜਿਵੇਂ ਕਿਸੇ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣਾ ਹੋਵੇ। ਮੈਂ ਇੱਕ ਵਾਰੀ ਫਿਰ ਬਾਵਰ ਕਰਵਾ ਦੇਵਾਂ ਕਿ ਪੰਜਾਬੀ ਤਾਰੀਖ ਦੀ ਮੌਜੂਦਗੀ ਵਿੱਚ ਨਾ ਤਾਂ ਬੋਲੀ ਦੇ ਲਹਿਜੇ ਨੂੰ ਵੱਖਰੀ ਜ਼ਬਾਨ ਆਖਿਆ ਜਾਏਗਾ ਅਤੇ ਨਾ ਹੀ ਕੋਈ ਬਦਬਖਤ ਅਜਿਹੀ ਸਾਜ਼ਿਸ਼ ਦੀ ਜੁਰਤ ਕਰੇ ਜਿਹੜੇ ਮੇਰੀ ਧਰਤੀ ਉੱਤੇ ਮਜ਼ੀਦ ਨਫ਼ਰਤਾਂ ਦਾ ਜ਼ਹਿਰ ਫੈਲਾਉਣ ਦਾ ਸਬੱਬ ਬਣੇ। ਸੱਜਣ ਪਿਆਰਿਓ, ਮੈਂ ਮਰੀਮ ਨਵਾਜ਼ ਦੀ ਇੱਜ਼ਤ ਇਸ ਕਰਕੇ ਕਰਦਾ ਹਾਂ ਕਿ ਪੰਜਾਬ ਦੀ ਇਸ ਧੀ ਨੇ ਸਹੀ ਮਾਇਨਿਆਂ ਵਿੱਚ ਇਸ ਧਰਤੀ ਦੇ ਲੋਕਾਂ ਦੀ ਆਵਾਜ਼ ਸੁਣੀ। ਉਹ ਪੰਜਾਬ ਦੀ ਧਰਤੀ ਨੂੰ ਇਹਦਾ ਹੱਕ ਦਿਵਾਉਣ ਦੀ ਗੱਲ ਕਰਦੀ ਹੈ। ਉਹਨੇ ਅਜਿਹੀ ਰਾਹ ਅਖਤਿਆਰ ਕੀਤੀ ਜਿਹੜੀ ਰਾਹ ਸਿਆਸੀ ਹਵਾਲੇ ਨਾਲ ਆਸਾਨ ਨਹੀਂ ਸੀ। ਉਹਨੇ ਸਿਆਸੀ ਮਫਾਦਾਂ ਨੂੰ ਲਾਂਭੇ ਰੱਖ ਕੇ ਆਪਣੇ ਪੰਜਾਬ ਦਾ ਇੰਤਖਾਬ ਕੀਤਾ ਅਤੇ ਪੰਜਾਬ ਦੁਸ਼ਮਣਾਂ ਨੂੰ ਸਿੱਧੇ ਸਿੱਧੇ ਅੱਖਰਾਂ ਵਿੱਚ ਆਖ ਸੁਣਾਇਆ ਕਿ ਜਿਹੜਾ ਪੰਜਾਬ ਦੇ ਖਿਲਾਫ ਉਂਗਲ ਚੁੱਕੇਗਾ ਮੈਂ ਉਹਦੀ ਉਂਗਲ ਤੋੜ ਦਿਆਂਗੀ। ਤੁਸੀਂ ਆਪ ਦੱਸੋ ਕਿ ਅੱਜ ਤੱਕ ਕਿਸੇ ਵੀ ਵਜ਼ੀਰ ਨੇ ਪੰਜਾਬ ਦੀ ਓਨਰਸ਼ਿਪ ਇੰਝ ਕਬੂਲ ਕੀਤੀ ਹੈ? ਕਿਸੇ ਨੇ ਪੰਜਾਬੀ ਮਫਾਦਾਂ ਲਈ ਇੰਝ ਡਟ ਕੇ ਗੱਜ ਵੱਜ ਕੇ ਪੰਜਾਬ ਦੁਸ਼ਮਣਾਂ ਨੂੰ ਲਲਕਾਰਿਆ? ਜੇ ਨਹੀਂ ਤਾਂ ਬੇਲੀਓ, ਅਸੀਂ ਸਭ ਪੰਜਾਬੀ ਮਰੀਮ ਨਵਾਜ਼ ਦੇ ਪਿੱਛੇ ਖੜ੍ਹੇ ਹਾਂ। ਸਾਡੇ ਲਈ ਉਹਦੀ ਅਜ਼ਮਤ ਅਤੇ ਸਿਆਸੀ ਹਵਾਲਾ ਸਿਰਫ ਔਰ ਸਿਰਫ ਪੰਜਾਬੀਅਤ ਹੈ। ਜੇ ਉਹ ਪੰਜਾਬ ਦੀ ਗੱਲ ਨਹੀਂ ਕਰੇਗੀ ਜਾਂ ਫਿਰ ਪੰਜਾਬ ਦੇ ਮਫਾਦਾਂ ਉੱਤੇ ਸਮਝੌਤਾ ਕਰੇਗੀ ਅਤੇ ਅਸੀਂ ਵੀ ਆਪਣੀ ਰਾਹ ਬਦਲ ਲਵਾਂਗੇ। ਬਹਰਹਾਲ ਹੁਣ ਤੱਕ ਜੇ ਵੇਖੀਏ ਤਾਂ ਇੰਝ ਲੱਗਦਾ ਹੈ ਕਿ ਪੰਜਾਬ ਨੂੰ ਕਈ ਸਦੀਆਂ ਮਗਰੋਂ ਇੱਕ ਅਜਿਹੀ ਲੀਡਰਸ਼ਿਪ ਮਿਲੀ ਹੈ ਜਿਹੜੀ ਉਹਦੇ ਹੱਕਾਂ ਦੀ ਗੱਲ ਕਰਨ ਦੇ ਨਾਲ ਨਾਲ ਉਹਦੇ ਮਫਾਦਾਂ ਦਾ ਤਹਫ਼ੁਜ਼ ਵੀ ਕਰ ਰਹੀ ਹੈ। ਸੱਜਣ ਪਿਆਰਿਓ, ਇਹਦੇ ਨਾਲ ਨਾਲ ਮੈਂ ਇਹ ਗੱਲ ਵੀ ਕਰਨਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਇੱਕ ਅਜਿਹੀ ਦੋ ਧਾਰੀ ਤਲਵਾਰ ਹੈ ਜਿਹਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਬਾਜ਼ ਔਕਾਤ ਤੁਸੀਂ ਛੋਟੀ ਜਿਹੀ ਗਲਤੀ ਕਰਕੇ ਆਪਣਾ ਨੁਕਸਾਨ ਵੀ ਕਰ ਲੈਂਦੇ ਹੋ। ਮੈਂ ਆਪਣੇ ਜਿੰਨੇ ਵੀ ਪੰਜਾਬੀ ਸੋਸ਼ਲ ਮੀਡੀਆ ਉੱਤੇ ਸਰਗਰਮ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬੇਲੀਓ, ਤੁਸੀਂ ਸਾਡਾ ਚਿਹਰਾ ਮੋਹਰਾ ਹੋ। ਤੁਸੀਂ ਪੰਜਾਬ ਦੇ ਹੱਕਾਂ ਲਈ ਜਿਵੇਂ ਆਵਾਜ਼ ਚੁੱਕ ਰਹੇ ਹੋ, ਅਸੀਂ ਪਿਛਲੀ ਪੀੜ੍ਹੀ ਨਾਲ ਜੁੜਤ ਰੱਖਣ ਵਾਲੇ ਲੋਕ ਉਸ ਤਰ੍ਹਾਂ ਆਵਾਜ਼ ਨਹੀਂ ਚੁੱਕ ਸਕਦੇ। ਜਿਹੜਾ ਕੰਮ ਤੁਸੀਂ ਜੰਮਦੇ ਹੀ ਸਿੱਖ ਲਿਆ ਹੈ। ਅਸੀਂ ਆਜ਼ਾਦੀ ਦੇ 60-70 ਵਰ੍ਹੇ ਗੁਜ਼ਾਰ ਕੇ ਉਹ ਕੰਮ ਸਿੱਖ ਰਹੇ ਹਾਂ। ਲਿਹਾਜ਼ਾ ਸਾਡੀਆਂ ਤਰਜੀਹਾਂ ਦੇ ਨਾਲ ਨਾਲ ਤੁਸੀਂ ਸਾਡੀ ਲੋੜ ਵੀ ਹੋ। ਜੇ ਮੇਰੇ ਕੁਝ ਬਜ਼ੁਰਗ ਲੀਡਰਾਂ ਨੂੰ ਬੁਰਾ ਨਾ ਲੱਗੇ ਤਾਂ ਮੈਂ ਇਹ ਗੱਲ ਵੀ ਸਾਫ਼ ਸਾਫ਼ ਆਖਣਾ ਚਾਹੁੰਦਾ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੀ ਹਕੀਕੀ ਲੀਡਰਸ਼ਿਪ ਹੈ। ਸਾਡਾ ਨੌਜਵਾਨ ਪੰਜਾਬੀ ਨਾਲ ਜੁੜਤ ਰੱਖੇਗਾ, ਇਸ ਬੋਲੀ ਨੂੰ ਆਪਣਾ ਮਾਣ ਮੰਨੇਗਾ ਤਾਂ ਫਿਰ ਸਾਡੀ ਤਾਰੀਖ ਦਾ ਸਫ਼ਰ ਬਹੁਤ ਸੌਖਾ ਹੋ ਜਾਏਗਾ। ਤੁਸੀਂ ਦੁਨੀਆ ਦੀ ਕਾਮਯਾਬ ਤਾਰੀਖਾਂ ਦੀ ਤਾਰੀਖ ਫਰੋਲ ਲਵੋ। ਜਿਸ ਤਾਰੀਖ ਨੂੰ ਨੌਜਵਾਨ ਲੈ ਕੇ ਟੁਰੇ ਉਹੀ ਤਾਰੀਖ ਕਾਮਯਾਬ ਹੋਈ। ਮੇਰੀ ਉਮਰ ਦੇ ਲੋਕ ਆਪਣੇ ਤਜਰਬੇ ਨਾਲ ਰਾਹ ਜ਼ਰੂਰ ਦੱਸ ਸਕਦੇ ਨੇ, ਇਹ ਵੀ ਦੱਸ ਸਕਦੇ ਨੇ ਕਿ ਕਿਸ ਗੱਲ ਵਿੱਚ ਨੁਕਸਾਨ ਅਤੇ ਕਿੱਥੇ ਤੁਹਾਡਾ ਫਾਇਦਾ ਹੈ। ਪਰ ਉਹ ਨੌਜਵਾਨ ਨਾਲ ਇੰਝ ਟੁਰ ਨਹੀਂ ਸਕਦੇ ਜਿਵੇਂ ਜਜ਼ਬਾਤੀ ਹੋ ਕੇ ਆਪਣੇ ਕਾਜ਼ ਨਾਲ ਮੁਖਲਸ ਹੋ ਕੇ ਕਿਸੇ ਕੌਮ ਦਾ ਨੌਜਵਾਨ ਆਪਣੇ ਹੱਕਾਂ ਲਈ ਲੜਦਾ ਹੈ। ਤੁਸੀਂ ਭਗਤ ਸਿੰਘ ਦੀ ਮਿਸਾਲ ਹੀ ਲੈ ਲਓ। 20-22 ਵਰ੍ਹਿਆਂ ਦਾ ਮੁੰਡਾ ਜਿਹਨੇ ਆਜ਼ਾਦੀ ਦੀ ਤਾਰੀਖ ਦਾ ਰੁਖ ਹੀ ਬਦਲ ਦਿੱਤਾ। ਜੇਕਰ ਸਾਡੀ ਆਜ਼ਾਦੀ ਦੇ ਸਫ਼ਰ ਵਿੱਚ ਭਗਤ ਸਿੰਘ ਦੀ ਸ਼ਹਾਦਤ ਦਾ ਮੋੜ ਨਾ ਆਉਂਦਾ
ਤੇ ਹੋਰੇ ਅਸੀਂ ਇਸ ਮੰਜ਼ਿਲ ਉੱਤੇ ਕਿੰਨੇ ਸਾਲੋਂ ਬਾਅਦ ਅੱਪੜਦੇ ਭਗਤ ਸਿੰਘ ਦੀ ਜਦੋਜਹਿਦ ਸਾਬਤ ਕਰਦੀ ਹੈ ਕਿ ਸਾਡੀ ਕੌਮ ਦਾ ਨੌਜਵਾਨ ਉਦੋਂ ਵੀ ਜਾਗ ਰਿਹਾ ਸੀ ਤੇ ਅੱਜ ਵੀ ਆਪਣੀ ਧਰਤੀ ਦੇ ਬੋਲੀ ਦੀ ਅਕਾਲੀ ਜਾਰੀ ਇਸ ਜੰਗ ਵਿੱਚ ਉਹ ਬੇਦਾਰ ਹੈ। ਸਾਡੇ ਨੌਜਵਾਨ ਸੋਸ਼ਲ ਮੀਡੀਆ ਸਣੇ ਹਰ ਪਲੇਟਫਾਰਮ ਉੱਤੇ ਆਪਣੀ ਬੋਲੀ ਤੇ ਇੱਜ਼ਤ ਦੀ ਜੰਗ ਲੜ ਰਹੇ ਨੇ। ਇਸ ਜੰਗ ਵਿੱਚ ਉਹਨਾਂ ਨੂੰ ਖਿਆਲ ਰੱਖਣਾ ਪਵੇਗਾ ਕਿ ਬੇਲੀਓ ਸਾਡੇ ਲਈ ਸਭ ਤੋਂ ਪਹਿਲੋਂ ਸਾਡੀ ਧਰਤੀ ਤੇ ਇਹਦੇ ਲੋਕ ਨੇ। ਸਾਡੇ ਲਈ ਸੋਹਣਾ ਪਾਕਿਸਤਾਨ ਬਹੁਤ ਜ਼ਰੂਰੀ ਤੇ ਅਜ਼ੀਜ਼ ਹੈ। ਕਦੇ ਕਿਸੇ ਥਾਵੇਂ ਜਜ਼ਬਾਤਾਂ ਦੀ ਰਾਹ ਵਿੱਚ ਟੁਰਦੇ ਹੋਏ ਕੋਈ ਅਜਿਹੀ ਗੱਲ ਨਾ ਕਰਨਾ ਜਿਹੜੀ ਸਾਡੇ ਦੁਸ਼ਮਣਾਂ ਦੇ ਹੱਕ 'ਚ ਜਾਏ। ਸਾਡੇ ਪਾਕਿਸਤਾਨ ਦੀਆਂ ਚਾਰੇ ਇਕਾਈਆਂ ਸਾਨੂੰ ਅਜ਼ੀਜ਼ ਨੇ। ਅਸੀਂ ਬਤੌਰ ਪੰਜਾਬੀ ਹਮੇਸ਼ਾ ਬਲੋਚਾਂ, ਪਠਾਣਾਂ ਅਤੇ ਸਿੰਧੀਆਂ ਦਾ ਇਹਤਰਾਮ ਕਰਦੇ ਹਾਂ। ਉਹਨਾਂ ਦੇ ਕਲਚਰ ਅਤੇ ਰੀਤ ਰਿਵਾਜ਼ਾਂ ਦਾ ਵੀ ਅਸੀਂ ਹਮੇਸ਼ਾ ਖਿਆਲ ਰੱਖਿਆ ਹੈ। ਲਿਹਾਜ਼ਾ ਤੁਹਾਨੂੰ ਵੀ ਸਮਝਾਵਾਂਗੇ ਕਿ ਕੌਮ ਪ੍ਰਸਤੀ ਆਪਣੇ ਕੌਮ ਦੇ ਹੱਕ ਲਈ ਖਲੋਣਾ ਹੈ, ਨਾ ਕਿ ਦੂਜਿਆਂ ਦੀ ਕੌਮ ਨੂੰ ਮੰਦਾ ਬੋਲਣਾ ਹੈ। ਇਹ ਗੱਲ ਮੈਂ ਜਿੱਥੇ ਆਪਣੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸਮਝਾ ਰਿਹਾ, ਉੱਥੇ ਉਹਨਾਂ ਸਿੰਧੀਆਂ, ਪਠਾਣਾਂ ਅਤੇ ਬਲੋਚਾਂ ਨੂੰ ਵੀ ਸਮਝਾ ਰਿਹਾ ਜਿਹੜੇ ਪੰਜਾਬੀਆਂ ਦੇ ਖਿਲਾਫ ਬਲਾ ਜਵਾਸ ਮੁਆਜ਼ ਖੜਾ ਕਰਕੇ ਉਹਨਾਂ ਨੂੰ ਮੰਦਾ ਬੋਲਦੇ ਨੇ। ਇਸ ਰਵੱਈਏ ਨੇ ਉਹਨਾਂ ਨਫ਼ਰਤਾਂ ਨੂੰ ਜਨਮ ਦਿੱਤਾ ਹੈ ਜਿਹੜੀਆਂ ਸਾਡੇ ਮੁਲਕ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੀਆਂ ਨੇ। ਲਿਹਾਜ਼ਾ ਇੱਕ ਦੂਜੇ ਨੂੰ ਇਹਤਰਾਮ ਦਿਓ, ਇੱਕ ਦੂਜੇ ਦੀਆਂ ਕਦਰਾਂ ਦਾ ਮਾਣ ਰੱਖੋ ਅਤੇ ਇੱਕ ਦੂਜੇ ਦੀ ਸਕਾਫਤ ਦੀ ਕਦਰ ਕਰੋ। ਅਖੀਰ ਉੱਤੇ ਇੱਕ ਵਾਰੀ ਫੇਰ ਵਾਅਦਾ ਕਰਾਂਗਾ ਕਿ ਸੋਸ਼ਲ ਮੀਡੀਆ ਰਾਹੀਂ ਪੰਜਾਬ ਹਕੂਮਤ ਦੇ ਖਿਲਾਫ ਜਿਹੜਾ ਬੇਤੁਕਾ ਅਤੇ ਬਲਾਜਵਾਜ਼ ਪ੍ਰੋਪੇਗੈਂਡਾ ਜਾਰੀ ਹੈ, ਅਸੀਂ ਬਤੌਰ ਪੰਜਾਬੀ ਉਹਦੀ ਨਿੰਦਿਆ ਕਰਦੇ ਹਾਂ। ਜੇਕਰ ਪੰਜਾਬ ਹਕੂਮਤ ਨੇ ਕਿਸੇ ਥਾਵੇਂ ਸਾਡੀ ਬੋਲੀ ਨੂੰ ਵਾਜ਼ੇ ਤੌਰ ਉੱਤੇ ਲਹਿਜਿਆਂ 'ਚ ਵੰਡ ਕੇ ਕਿਸੇ ਨਵੀਂ ਜ਼ਬਾਨ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ, ਫਿਰ ਤੁਸੀਂ ਸਾਨੂੰ ਪੂਰੇ ਭਾਰ ਨਾਲ ਖੜੋਤਾ ਵੇਖੋਗੇ। ਅਸੀਂ ਇਤਜਾਜ ਵੀ ਕਰਾਂਗੇ ਅਤੇ ਹਰ ਉਹ ਸ਼ਖਸੀਅਤ ਯਾਦਗਾਰ ਦਾ ਮੁਹਾਸਬਾ ਵੀ ਕਰਾਂਗੇ ਜਿਹੜਾ ਸਾਡੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕਰੇਗਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਮੇਰੇ ਦੇਸ਼ ਪੰਜਾਬ ਨੂੰ ਹੱਸਦਾ ਵਸਦਾ ਰੱਖੇ, ਇਸ ਧਰਤੀ ਉੱਤੇ ਹਮੇਸ਼ਾ ਆਪਣੀਆਂ ਰਹਿਮਤਾਂ ਅਤੇ ਬਰਕਤਾਂ ਦੀ ਛਾਂ ਰੱਖੇ। ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖਾ।